ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 19 फरवरी 2020 8 फगर नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल आरसीएन केबल बेल फाइबर केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਲਾਈਵ ਸਟ੍ਰੀਮ ਨੂੰ ਤੁਸੀਂ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਬੀਤੇ ਕੱਲ ਯਾਨੀ ਕਿ ਮੰਗਲਵਾਰ ਵਾਈਟ ਹਾਊਸ ਦੇ ਸਾਹਮਣੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਇੱਕ ਰੈਲੀ ਕੀਤੀ ਗਈ। ਇਸ ਦਾ ਮਕਸਦ ਇਹ ਸੀ ਕਿ ਉਹ ਅਮਰੀਕਾ ਦੇ ਜੋ ਪ੍ਰੈਜ਼ੀਡੈਂਟ ਟਰੰਪ ਜੀ ਨੇ ਉਹਨਾਂ ਨੂੰ ਇਹ ਦੱਸਣ ਲਈ ਕਿ ਭਾਰਤ ਦੀਆਂ ਨੀਤੀਆਂ ਕੀ ਨੇ ਔਰ ਭਾਰਤ ਦਾ ਸਿਸਟਮ ਕੀ ਹੈ, ਕਿਉਂਕਿ ਟਰੰਪ ਸਾਹਿਬ ਇੰਡੀਆ 2 ਰੋਜ਼ਾ ਦੌਰੇ ਤੇ ਜਾ ਰਹੇ ਨੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਔਰ ਉਹਦੇ ਤੋਂ ਬਾਅਦ ਜੋ ਅੱਜ ਦਾ ਜੋ ਸਾਡਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਉਹ 4 ਦੌਰਾ ਰੋਜ਼ੇ ਤੇ ਪਾਕਿਸਤਾਨ ਗਏ ਹੋਏ ਨੇ। ਸੋ ਉਹਨਾਂ ਨੇ ਜਿੱਥੇ ਪਾਕਿਸਤਾਨ ਸਰਕਾਰ ਦੀ ਤਾਰੀਫ ਕੀਤੀ ਉੱਥੇ ਉਹਨਾਂ ਨੇ ਜੋ ਸਿੱਖ ਧਰਮ ਹੈ ਉਸ ਦੀ ਵੀ ਸ਼ਲਾਘਾ ਕੀਤੀ ਔਰ ਪਾਕਿਸਤਾਨ ਦੀ ਸਰਕਾਰ ਦੀ ਤਾਰੀਫ ਇਸ ਕਰਕੇ ਵੀ ਕੀਤੀ ਕਿਉਂਕਿ ਉਹਨਾਂ ਨੇ ਜੋ ਕਰਤਾਰਪੁਰ ਕੋਰੀਡੋਰ ਹੈ ਉਹ ਉਹਨਾਂ ਨੇ ਖੋਲਿਆ। ਸੋ ਇਸ ਬਾਰੇ ਉਹਨਾਂ ਨੇ ਪਾਕਿਸਤਾਨ ਸਰਕਾਰ ਦੀ ਤਾਰੀਫ ਕੀਤੀ ਹੈ ਐਂਡ ਉਹ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਵੀ ਗਏ ਔਰ ਉੱਥੇ ਉਹਨਾਂ ਨੇ ਬੈਠ ਕੇ ਲੰਗਰ ਵੀ ਛਕਿਆ ਔਰ ਇਹ ਸਾਰਾ ਨਜ਼ਾਰਾ ਦੇਖ ਕੇ ਜੋ ਕਰਤਾਰਪੁਰ ਸਾਹਿਬ ਜੀ ਦਾ ਬਾਬੇ ਨਾਨਕ ਜੀ ਦਾ ਘਰ ਦੇਖ ਕੇ ਉਹ ਭਾਵੁਕ ਵੀ ਹੋਏ। ਸੋ ਇਸ ਉੱਪਰ ਗੱਲਬਾਤ ਕਰਾਂਗੇ ਐਂਡ ਉਹਨਾਂ ਨੇ ਇਹ ਵੀ ਕੀਤਾ, ਉਹਨਾਂ ਨੇ ਜੋ ਭਾਰਤ ਦੀਆਂ ਜੋ ਕਸ਼ਮੀਰ ਪ੍ਰਤੀ ਜਿਹੜੀ ਨੀਤੀਆਂ ਨੇ ਜੋ ਜ਼ੁਲਮ ਹੈ ਉਹਨਾਂ ਨੇ ਨਿੰਦਿਆ ਕੀਤੀ ਹੈ ਔਰ ਉਹਨਾਂ ਨੇ ਉੱਥੇ ਜੋ ਕਸ਼ਮੀਰ ਦੇ ਮੁੱਦੇ ਦੇ ਲਈ ਉਹਨਾਂ ਨੇ ਵਿਚੋਲਗੀ ਦੀ ਵੀ ਪੇਸ਼ਕਸ਼ ਕੀਤੀ ਹੈ। ਇਹ ਸਾਡਾ ਪਹਿਲਾ ਅਹਿਮ ਇਸ਼ੂ ਹੋਏਗਾ ਐਂਡ ਦੂਸਰੇ ਪਾਸੇ ਜੋ ਟਰੰਪ ਨੇ ਉਹ ਇੰਡੀਆ ਜਾ ਰਹੇ ਨੇ 2 ਰੋਜ਼ਾ ਭਾਰਤ ਦੇ ਦੌਰੇ ਤੇ। ਸੋ ਇਸ ਉੱਪਰ ਆਪਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਔਰ ਭਾਰਤ ਦੇ ਵਿੱਚ ਕਿਸ ਤਰ੍ਹਾਂ ਕਰੋੜਾਂ ਡਾਲਰ ਖਰਚ ਕੀਤੇ ਜਾ ਰਹੇ ਨੇ। ਸੋ ਟਰੰਪ ਸਾਹਿਬ ਨੇ ਹੁਣੇ ਖਬਰ ਆਈ ਹੈ ਇਹ ਕਿਹਾ ਹੈ ਕਿ ਉਹ ਭਾਰਤ ਨਾਲ ਕੋਈ ਵੀ ਵੱਡਾ ਵਪਾਰਿਕ ਜੋ ਸਮਝੌਤਾ ਹੈ ਉਹ ਨਹੀਂ ਕਰੇਗਾ। ਇਸ ਬਿਆਨ ਤੋਂ ਬਾਅਦ ਭਾਰਤ ਵਿੱਚ ਮੁਰਦੇਹਾਨੀ ਜੋ ਛਾਈ ਪਈ ਹੈ ਔਰ ਕਾਂਗਰਸ ਪਾਰਟੀ ਨੇ ਇਸ ਨੂੰ ਭਾਰਤ ਦੀ ਇਨਸਲਟ ਕਿਹਾ ਹੈ। ਐਂਡ ਥਰਡ ਵਾਲਾ ਇਸ਼ੂ ਆਪਾਂ ਕਸ਼ਮੀਰ ਮੁੱਦੇ ਤੇ ਹਮੇਸ਼ਾ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 198 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ ਖੁੱਲੀ ਜੇਲ੍ਹ ਦੇ ਵਿੱਚ। ਉਸੇ ਤਰ੍ਹਾਂ ਹੀ ਜੋ 80 ਲੱਖ ਲੋਕ ਨੇ ਕਸ਼ਮੀਰੀ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਤਾੜਿਆ ਗਿਆ ਹੈ। ਸੋ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਨੂੰ ਮਹਿਰੂਮ ਉਸੇ ਤਰ੍ਹਾਂ ਹੀ ਕੀਤਾ ਗਿਆ ਹੈ। ਸੋ ਸੁਣਨ ਵਿੱਚ ਆਇਆ ਹੈ ਔਰ ਖਬਰਾਂ ਛਾਈਆਂ ਹੋਈਆਂ ਨੇ ਕਿ ਕਸ਼ਮੀਰ ਵਿੱਚ ਜੋ ਹੋਣ ਵਾਲੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਅੱਗੇ ਪਾ ਦਿੱਤੀਆਂ ਗਈਆਂ ਹਨ ਔਰ ਕਸ਼ਮੀਰ ਦੇ ਜੋ ਮਿਨਰਲਸ ਨੇ ਉਹਨਾਂ ਦੀ ਲੁੱਟ ਖਸੁੱਟ ਖੂਬ ਹੋ ਰਹੀ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਉਹਦੇ ਤੋਂ ਬਾਅਦ ਤੁਹਾਡੀਆਂ ਲਿਖਤਾਂ ਹੋਣਗੀਆਂ, ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਗੱਲਬਾਤ ਕਰਾਂਗੇ ਜੋ ਕੱਲ ਰੈਲੀ ਹੋਈ ਹੈ ਵਾਈਟ ਹਾਊਸ ਦੇ ਸਾਹਮਣੇ, ਉਸ ਬਾਰੇ ਆਪਾਂ ਤੁਹਾਡੇ ਵਿਚਾਰ ਸੁਣਾਂਗੇ। ਕੀ ਕਹਿਣਾ ਚਾਹੋਗੇ? ਦੇਖੋ ਅਮਰੀਕਨ ਸਿਸਟਮ ਜਿਹੜਾ ਕਿ ਇੱਕ ਡੈਮੋਕ੍ਰੇਸੀ ਹੈ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਆਜ਼ਾਦੀ ਦਾ ਘੋਸ਼ਣਾ ਪੱਤਰ ਐਲਾਨਨਾਮਾ
ਔਰ ਉਸ ਤੋਂ ਬਾਅਦ ਕਿਵੇਂ ਅਮਰੀਕਨਾਂ ਨੇ ਅਮਰੀਕਾ ਦੀਆਂ 13 ਕਾਲੋਨੀਜ਼ ਨੇ ਬ੍ਰਿਟਿਸ਼ ਸਾਮਰਾਜਵਾਦ ਤੋਂ ਆਪਣਾ ਖਹਿੜਾ ਛੁਡਾਇਆ 4-5 ਸਾਲ ਦੀ ਰੈਵੋਲੂਸ਼ਨਰੀ ਵਾਰ। ਠੀਕ ਹੈ, ਕੋਈ ਸਿਸਟਮ ਪਰਫੈਕਟ ਨਹੀਂ ਹੁੰਦਾ, ਪਰ ਫਿਰ ਵੀ ਦੁਨੀਆ ਦੇ ਵਿੱਚ ਜਦੋਂ ਜਮਹੂਰੀਅਤ ਦੀ ਜਾਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ ਤੇ ਫਿਰ ਅਬਰਾਹਿਮ ਲਿੰਕਨ ਦਾ ਇਹ ਕੋਟ ਅਕਸਰ ਦੁਹਰਾਇਆ ਜਾਂਦਾ ਹੈ ਕਿ ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ, ਜੀ ਲੋਕਾਂ ਵੱਲੋਂ ਲੋਕਾਂ ਲਈ ਲੋਕਾਂ ਵਾਸਤੇ। ਬਿਲਕੁਲ। ਤੇ ਇੱਕ ਜਿਹੜਾ ਮੁੱਢਲਾ ਹੱਕ ਜਮਹੂਰੀਅਤ ਦਾ ਹੁੰਦਾ ਹੈ ਜਾਂ ਜਿਹੜਾ ਅਮਰੀਕਨ ਸਿਸਟਮ ਨੇ ਔਰ ਉਸ ਤੋਂ ਇਲਾਵਾ ਜਿੱਥੇ ਵੀ ਇਸ ਸਿਸਟਮ ਦੇ ਨਾਲ ਬ੍ਰਿਟਿਸ਼ ਸਿਸਟਮ ਹੈ ਜਾਂ ਹੋਰ ਮੁਲਕਾਂ 'ਚ, ਇੱਕ ਮੁੱਢਲਾ ਹੱਕ ਹੁੰਦਾ ਹੈ ਫਰੀडम ਆਫ ਐਕਸਪ੍ਰੈਸ਼ਨ, ਜੀ ਆਪਣੇ ਵਿਚਾਰਾਂ ਦਾ ਪ੍ਰਗਟਾ ਕਰਨ ਦਾ ਹੱਕ, ਜਿੱਥੇ ਤੁਹਾਡੀ ਬੋਲਣ ਦੀ ਆਜ਼ਾਦੀ, ਜਿਹਨੂੰ ਫੈਜ਼ ਨੇ ਕਿਹਾ ਕਿ ਬੋਲ ਕੇ ਲਬ ਆਜ਼ਾਦ ਹੈ ਤੇਰੇ, ਕਿ ਲਬਾਂ ਦਾ ਆਜ਼ਾਦ ਹੋਣਾ ਇਹੀ ਜਿਹੜਾ ਇੱਕ ਬੇਸਿਕ ਰਾਈਟ ਹੈ ਡੈਮੋਕ੍ਰੇਸੀ ਦਾ। ਜੋ ਕੁਝ ਅਸੀਂ ਭਾਰਤ ਦੇ ਵਿੱਚ 72 ਸਾਲਾਂ 'ਚ ਆਮ ਤੌਰ ਤੇ ਦੇਖਿਆ ਔਰ ਖਾਸ ਤੌਰ ਤੇ ਹੁਣ ਜਦੋਂ ਤੋਂ ਮੋਦੀ ਦੀ ਦੂਸਰੀ ਟਰਮ ਸ਼ੁਰੂ ਹੋਈ ਹੈ, ਕਿਵੇਂ ਮੁੱਢਲੀਆਂ ਆਜ਼ਾਦੀਆਂ ਲੋਕਾਂ ਦੀਆਂ ਖੋਹ ਲਈਆਂ ਗਈਆਂ। ਕਸ਼ਮੀਰ ਮੁੱਦੇ ਦਾ ਜ਼ਿਕਰ ਅਸੀਂ ਲਗਾਤਾਰਤਾ ਨਾਲ ਕਰ ਰਹੇ ਹਾਂ। ਬਿਲਕੁਲ। ਕਿਵੇਂ ਲੋਕਾਂ ਨੂੰ 8 ਮਿਲੀਅਨ ਲੋਕ 80 ਲੱਖ ਲੋਕ ਖੁੱਲੀ ਜੇਲ੍ਹ 'ਚ ਡੱਕੇ ਹੋਏ ਨੇ ਔਰ ਕਿਵੇਂ ਜਿਹੜੇ 200 ਮਿਲੀਅਨ ਦੇ ਲਗਭਗ ਭਾਰਤੀ ਮੁਸਲਮਾਨ ਨੇ ਉਹਨਾਂ ਦੇ ਅੱਗੋਂ ਜਿਹੜੇ ਸਿਟੀਜ਼ਨਸ਼ਿਪ ਰਾਈਟ ਖੋਣ ਦੇ ਲਈ ਕਿਵੇਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਉਸ ਦੇ ਨਾਲ ਹੁਣ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਔਰ ਇਸ ਸਾਰੇ ਦੇ ਥੱਲੇ ਈਵਨ ਜਿਹੜੇ ਫਾਰਮ ਵੀ ਹੁਣ ਉਹਨਾਂ ਨੇ ਨਵੇਂ ਦਿੱਤੇ ਨੇ, ਉਹਨਾਂ 'ਚ ਇਸ ਕਿਸਮ ਦੇ ਕਾਲਮ ਨੇ ਕਹਿਣ ਨੂੰ ਕਹਿ ਰਹੇ ਨੇ ਕਿ ਜੀ ਇਹ ਆਪਸ਼ਨਲ ਨੇ, ਪਰ ਉਹਦੇ 'ਚ ਮਾਪਿਓ ਦਾ ਜਨਮ ਸਥਾਨ ਅੱਗੋਂ ਉਹਨਾਂ ਦਾ। ਸੋ ਜ਼ਾਹਿਰ ਹੈ ਵੀ ਇਹ ਇੱਕ ਪ੍ਰੋਸੈਸ ਜਿਹੜੀ ਹੈ ਉਹ ਡਿਟਰਮਿੰਡ ਨੇ ਕਿ ਉਹਨਾਂ ਨੇ ਡੀਫਰੈਂਚਾਈਜ਼ ਕਰਨਾ ਹੈ ਲੋਕਾਂ ਨੂੰ, ਉਹਨਾਂ ਤੋਂ ਸਿਟੀਜ਼ਨਸ਼ਿਪ ਖੋਹਣੀ ਹੈ ਔਰ ਅਸਾਮ ਔਰ ਦੂਸਰੀਆਂ ਥਾਵਾਂ ਤੇ ਡਿਟੈਂਸ਼ਨ ਸੈਂਟਰ ਬਣਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਰੱਖਿਆ ਜਾਣਾ। ਹੁਣ ਇਸ ਮੌਕੇ ਦੇ ਉੱਤੇ ਹੀ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ 2 ਰੋਜ਼ਾ ਭਾਰਤ ਯਾਤਰਾ ਦਾ ਪ੍ਰੋਗਰਾਮ ਬਣਾਇਆ, ਜਿਹਨੂੰ ਹਰੀ ਝੰਡੀ ਭਾਵੇਂ 8-10 ਦਿਨ ਪਹਿਲਾਂ ਹੀ ਮਿਲੀ ਹੈ ਔਰ ਅਸੀਂ ਦੇਖ ਰਹੇ ਹਾਂ ਵੀ ਕਿਸ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਕਰੋੜਾਂ ਰੁਪਏ ਕੱਲੇ ਅਹਿਮਦਾਬਾਦ ਜਿੱਥੇ ਉਹਨੇ ਸਿਰਫ 3 ਘੰਟੇ ਰੁਕਣੇ, ਉਸ ਦੇ ਸਵਾਗਤ ਦੇ ਨਾਂ ਥੱਲੇ ਕੰਧ ਦਾ ਬਣਾਇਆ ਜਾਣਾ। ਆਲਰੇਡੀ ਇਹਨਾਂ ਦਾ ਜਲੂਸ ਤਾਂ ਨਿਕਲ ਗਿਆ ਕਿ ਭਾਈ ਅੱਧਾ ਕਿਲੋਮੀਟਰ ਜਿਹੜੀ ਹੈ ਕੰਧ ਬਣ ਰਹੀ ਹੈ 7-7 ਫੁੱਟ ਉੱਚੀ, ਤੇ ਜਿਹੜਾ 100 ਕਰੋੜ ਔਰ ਕਿਸੇ ਨੇ ਤਾਂ ਵਿਅੰਗ ਕੀਤਾ, ਉਹਨੇ ਕਿਹਾ ਜੀ ਇਹ ਜਿਹੜੀ ਕੰਧ ਬਣਾ ਰਹੇ ਨੇ ਇਹਦਾ ਕਰਜ਼ਾ ਅਮਰੀਕਾ ਨੇ ਦਿੱਤਾ ਕਿ ਇਹ ਦੱਸਣ ਦੇ ਲਈ ਕਿ ਜੀ ਸਾਡੇ ਕੋਈ ਗਰੀਬੀ ਨਹੀਂ ਹੈ। ਹਾਲਾਂਕਿ ਇਹ ਜ਼ਾਹਰ ਹੈ ਵੀ ਕਿਸੇ ਨੇ ਇਹ ਵੀ ਕਿਹਾ ਕਿ ਵੀ ਜਦੋਂ ਜਹਾਜ਼ ਨੇ ਥੱਲੇ ਉਤਰਨਾ ਹੈ ਤੇ ਉਹ ਪਹਿਲਾਂ ਉਹਨੂੰ ਫਿਰ ਯੋਗਾ ਦੇ ਨਾਂ ਥੱਲੇ ਅੱਖਾਂ ਬੰਦ ਕਰਾ ਦੇਣਗੇ ਉਹਦੀਆਂ ਕਿ ਵੀ ਉਹਨੂੰ ਨਜ਼ਰ ਨਾ ਆਏ। ਸੋ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੁਲਕਾਂ ਦੇ ਅਲਟੀਮੇਟਲੀ ਡਾਲਰਾਂ ਦੇ ਸਾਹਮਣੇ ਹੋਰ ਕਿਸੇ ਚੀਜ਼ ਦਾ ਮੁੱਲ ਨਹੀਂ ਵਟਿਆ ਜਾਂਦਾ ਔਰ ਜੋ ਬਣ ਗਿਆ ਦੁਨੀਆ ਦੇ ਵਿੱਚ ਉਹ ਡਾਲਰ ਲੋਕਾਂ ਦੀ ਮੁਸੀਬਤ ਕੀ ਹੈ ਜਾਂ ਲੋਕਾਂ ਦੇ ਬੇਸਿਕ ਰਾਈਟ ਕਿਵੇਂ ਵਾਇਲੇਟ ਹੋ ਰਹੇ ਨੇ, ਇਹ ਅੱਜ ਇਸ਼ੂ ਹੀ ਨਹੀਂ ਹੈ ਡਿਸਕਸ਼ਨ ਦਾ ਰਿਹਾ, ਕਿਉਂਕਿ ਅਲਟੀਮੇਟਲੀ ਖੇਡ ਇਹ ਕਾਰਪੋਰੇਟ ਸੈਕਟਰ ਨੇ ਡਾਲਰਾਂ ਦੀ ਬਣਾਈ ਹੋਈ ਹੈ। ਲੇਕਿਨ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਬੁਨਿਆਦੀ ਹੱਕ ਵੀ ਹੈ ਔਰ ਫਰਜ਼ ਵੀ ਹੈ ਕਿ ਅਸੀਂ ਇਸ ਨੂੰ ਚੈਲੰਜ ਕਰੀਏ ਕਿ ਕਿਵੇਂ ਉਹ ਇੰਡੀਆ ਜਿਸ ਦਾ ਪ੍ਰਾਈਮ ਮਿਨਿਸਟਰ ਮੋਦੀ 12 ਸਾਲ ਬੈਨ ਰਿਹਾ ਅਮਰੀਕਾ ਜਾਣ ਤੋਂ, 2002 ਚ ਉਹਨੇ ਜੋ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਕੀਤਾ ਔਰ ਹੁਣ ਕਿਵੇਂ ਉਹ ਜਦੋਂ ਆਉਂਦਾ ਇੱਥੇ ਤੇ ਰੈੱਡ ਕਾਰਪੈਟ ਵਿਛਾਇਆ ਹੌਡੀ ਮੌਡੀ ਦੇ ਨਾਂ ਥੱਲੇ ਔਰ ਹੁਣ ਟਰੰਪ ਦੀ ਵਿਜ਼ਿਟ। ਸੋ ਇਸ ਪੱਖੋਂ ਸਿਕਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਇਸ ਨੂੰ ਇਨੀਸ਼ੀਏਟ ਕੀਤਾ, ਜਿਹੜੀ ਕੱਲ ਵਾਲੀ ਰੈਲੀ ਸੀ ਔਰ ਫਰੈਂਡਸ ਆਫ ਕਸ਼ਮੀਰ ਉਹਨਾਂ ਨੇ ਜੁਆਇਨ ਕੀਤਾ ਔਰ ਬੀਬੀ ਗਾਜ਼ਲਾ ਸ਼ਾਇਦ ਉਹਨਾਂ ਦਾ ਨਾਂ ਹੈ, ਹਬੀਬ, ਜਿਹੜੇ ਡਾਲਸ 'ਚ ਰਹਿੰਦੇ ਨੇ, ਉਹ ਸਪੈਸ਼ਲੀ ਆਏ ਔਰ ਡਾਕਟਰ ਗੁਲਾਮ ਨਬੀ ਫਾਈ ਜਿਹੜੇ ਕਸ਼ਮੀਰ ਅਮਰੀਕਨ ਕੌਂਸਲ ਦੇ ਪ੍ਰੈਜ਼ੀਡੈਂਟ ਨੇ, ਇੱਥੋਂ ਗੁਰਦੁਆਰਾ ਰਿਚਮੰਡ ਹਿੱਲ ਤੋਂ ਬੱਸ ਗਈ, ਫਿਲਾਡੈਲਫੀਆ ਤੋਂ ਵੈਨਸ ਦੇ ਵਿੱਚ ਸਿੰਘ ਸਿੰਘਣੀਆਂ ਪਹੁੰਚੇ ਔਰ ਲੋਕਲ ਵੀ ਬੇਸ਼ੱਕ ਸ਼ਾਰਟ ਨੋਟਿਸ ਸੀ, ਆਲਮੋਸਟ ਹਫਤੇ 10 ਦਿਨ ਦੇ ਨੋਟਿਸ ਸੀ, ਲੇਕਿਨ ਮਕਸਦ ਇਸ ਨੂੰ ਮੀਡੀਆ ਰੈਲੀ ਦਾ ਨਾਂ ਦਿੱਤਾ ਗਿਆ ਸੀ ਔਰ ਉੱਥੇ ਬੇਸ਼ੱਕ ਅਲ ਜਜ਼ੀਰਾ ਹੋਏ, ਐਸੋਸੀਏਟਡ ਪ੍ਰੈਸ ਹੋਏ, ਰਾਇਟਰ ਹੋਏ,
ਇਹ ਸਾਰਿਆਂ ਦੇ ਨੇ ਜਿਹੜਾ ਹੈ ਇਹਨਾਂ ਨੂੰ ਜਿਹੜੇ ਇੰਟਰਵਿਊ ਵੀ ਕੀਤੇ ਜੀ ਔਰ ਅਸੀਂ TV 84 ਵੱਲੋਂ ਜੋ ਸਾਡਾ ਫਰਜ਼ ਹੁੰਦਾ ਹੈ ਉਸ ਨੂੰ ਲਾਈਵ ਕਵਰ ਕੀਤਾ ਹੈ। ਉਹਦੇ ਚ ਕਿਉਂਕਿ ਥੋੜੀ ਬਹੁਤ ਇੱਕ ਸਟੇਜ ਤੇ ਪਾਰਕ ਜਿਹੜਾ ਉਹਨਾਂ ਨੇ ਆ ਕੇ ਜਿਹੜੀ ਉਹਨਾਂ ਦੀ ਪਾਰਕ ਸਿਕਿਉਰਿਟੀ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨੇ ਇੱਕਦਮ ਵੈਕੇਟ ਕਰਾ ਲਿਆ, ਕੈਮਰੇ ਕੁਮਰੇ ਸੈੱਟ ਸੀ, ਉਹਦੇ ਕਰਕੇ ਥੋੜਾ ਜਿਹਾ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਕੀ ਟਿਪ ਆਫ ਸੀ ਜਾਂ ਉਹ ਜਿਹੜੇ ਲੋ ਉਹਦਾ ਗਰਾਊਂਡ ਹੁੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਨਹੀਂ ਪਤਾ ਉੱਤੋਂ ਆਰਡਰ ਆਇਆ ਸਾਰੇ ਪਾਰਕ ਚੋਂ ਬਾਹਰ। ਸੋ ਉਸਨੇ ਅੱਧਾ ਘੰਟਾ ਵੀ ਵੇਸਟ ਕੀਤਾ ਪਲੱਸ ਸਾਰਾ ਸੈਟਅਪ ਸਾਨੂੰ ਪਾਸੇ ਜਾਣਾ ਪਿਆ, ਲੇਕਿਨ ਅੱਧੇ ਘੰਟੇ ਬਾਅਦ ਕਲੀਅਰੈਂਸ ਮਿਲ ਗਈ ਔਰ ਉਹਨੂੰ ਅਸੀਂ ਕੀਤਾ। ਕੁਝ ਸਿਗਨਲ ਸ਼ਾਇਦ ਜੈਮਰ ਲੱਗੇ ਹੋਏ ਸੀ। ਸੋ ਇਸ ਗੱਲ ਦੇ ਮੱਦੇ ਨਜ਼ਰ ਅਸੀਂ ਉਸ ਸਾਰੇ ਪ੍ਰੋਗਰਾਮ ਨੂੰ ਔਰ ਮੈਂ ਥੈਂਕ ਯੂ ਵੀ ਕਰਦਾ ਆਪਣੀ ਟੈਕਨੀਕਲ ਟੀਮ ਦਾ ਕਿ ਅਮਰਵੀਰ ਸਿੰਘ ਬੇਸ਼ੱਕ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਉਹਨਾਂ ਨੇ ਭੇਜਿਆ ਔਰ ਇਸ਼ਪ੍ਰੀਤ ਸਿੰਘ ਨੇ ਉਸ ਨੂੰ ਯਕੀਨੀ ਬਣਾਇਆ ਕਿ ਕੱਲ ਦਾ ਜਿਹੜਾ ਸਾਡਾ ਮੇਨ ਪ੍ਰੋਗਰਾਮ ਸੀ ਇਹ ਸੱਚੋ ਸੱਚ ਉਹਦੇ ਚ ਉਸ ਨੂੰ ਪੂਰੇ ਨੂੰ ਦੁਬਾਰਾ ਦਿਖਾਇਆ ਗਿਆ। ਹਾਲਾਂ ਭਾਵੇਂ ਉਹ ਫਾਲਟੀ ਲਾਈਨ ਵੀ ਸੀ, ਸਿਗਨਲ ਵੀਕਨੈਸ ਸੀ, ਉਹਨੂੰ ਵੀ ਜਿਹੜਾ ਹਜ਼ਾਰਾਂ ਲੋਕਾਂ ਨੇ ਦੇਖਿਆ, ਹੰਡਰਡਸ ਆਫ ਕਮੈਂਟਸ ਔਰ ਸ਼ੇਅਰ ਔਰ ਮੇਨ ਉਹ ਸਾਰਿਆਂ ਨੂੰ ਉਹਦੇ ਚ ਜ਼ਾਹਰ ਹੈ ਸਾਡੀ 15 ਮਿੰਟ ਦੀ ਜਿਹੜੀ ਅੰਗਰੇਜ਼ੀ ਪ੍ਰੈਜ਼ੈਂਟ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਅਸੀਂ ਗੁਰਦੁਆਰਾ ਫਾਰਮੈਟ ਦੇ ਬਾਹਰ ਜਾਂ ਜਿੱਥੇ ਆਪਣੇ ਲੋਕ ਨਾ ਹੋਣ ਦੂਸਰਿਆਂ ਤੱਕ ਵੀ ਗੱਲ ਪਹੁੰਚਾਣੀ ਹੈ ਫਿਰ ਮੈਂ ਅੰਗਰੇਜ਼ੀ ਹੀ ਇਸਤੇਮਾਲ ਕਰਦਾ ਬੋਲਣ ਲਈ। ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ, ਬਹੁਤ ਸਾਰੇ ਕਮੈਂਟਸ ਨੇ, ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਔਰ ਜ਼ਾਹਰ ਹੈ ਕਿ ਇੱਕ ਦਿਨ ਭਾਵੇਂ ਅਸੀਂ ਲੇਟ ਹੋ ਗਏ ਕਿਉਂਕਿ ਇਸ ਇਵੈਂਟ ਕਰਕੇ ਜਿਹੜਾ ਕੱਲ ਜਿਹੜੀਆਂ ਖਬਰਾਂ ਇੰਟਰਨੈਸ਼ਨਲ ਮੀਡੀਆ 'ਚ ਵੀ ਬੇਸ਼ੱਕ ਭਾਰਤੀ ਮੀਡੀਆ ਨੇ ਇਸ ਨੂੰ ਬਿਲਕੁਲ ਗੋਲ ਕਰ ਦਿੱਤਾ, ਉਹ ਸੀ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੀ ਪਾਕਿਸਤਾਨ ਫੇਰੀ ਬਾਰੇ ਤਾਂ ਅਸੀਂ ਗੱਲ ਕੀਤੀ ਸੀ ਜਾਣ ਤੋਂ ਪਹਿਲਾਂ, ਪਰ ਅਖੀਰਲੇ ਦਿਨ ਉਹਨਾਂ ਨੇ ਜਿਵੇਂ ਲਾਹੌਰ ਤੋਂ ਉਹ ਫਿਰ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਔਰ ਜਿਵੇਂ ਉਸ ਨੂੰ ਕਵਰ ਕੀਤਾ ਮੀਡੀਆ ਨੇ ਵੀ, ਡੌਨ ਨੇ ਖਾਸ ਤੌਰ ਤੇ ਅਸੀਂ ਬਹੁਤ ਸਾਰੀਆਂ ਪਿਕਚਰਸ ਵੀ ਉਹਨਾਂ ਦੀਆਂ ਯੂਜ਼ ਕਰਾਂਗੇ ਔਰ ਜਿਹੜਾ ਉਹ ਸਾਰਾ ਇੱਕ ਇੰਪੈਕਟ ਸੀ ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੇ ਸਾਡੇ ਵੀਰ ਭੈਣਾਂ ਇੱਥੋਂ ਜਾਂਦੇ ਨੇ ਜਾਂ ਜਿਹੜੇ ਸਾਡੇ ਪਾਕਿਸਤਾਨੀ ਭਰਾ ਭੈਣਾਂ ਵੀ ਜਿਨ੍ਹਾਂ ਨੇ ਉੱਥੇ ਕਰਤਾਰਪੁਰ ਸਾਹਿਬ ਦੇ ਦੀਦਾਰ ਕੀਤੇ ਨੇ ਉਹ ਉਸ ਫਿਜ਼ਾ ਦੇ ਵਿੱਚ ਜਿਹੜੀ ਰੂਹਾਨੀਅਤ ਹੈ ਔਰ ਉਹ ਟੱਚ ਹੈ ਉਸ ਨੂੰ ਮਹਿਸੂਸ ਕਰ ਸਕਦੇ ਨੇ। ਔਰ ਮੈਂ ਕਿਉਂਕਿ ਬਹੁਤ ਵਾਰ ਇੱਕ ਤਾਂ ਆਫੀਸ਼ੀਅਲ ਹੁੰਦਾ ਹੀ ਹੈ ਉਹਨਾਂ ਦਾ ਜਿਹੜਾ 4 ਰੋਜ਼ਾ ਦੌਰਾ ਸੀ ਉਹਦੇ 'ਚ ਉਹਨਾਂ ਨੇ ਰੈਫਿਊਜੀ ਇਸ਼ੂ ਤੇ ਪਾਕਿਸਤਾਨ ਦੀ ਤਾਰੀਫ ਕੀਤੀ, ਕਸ਼ਮੀਰ ਮੁੱਦੇ ਤੇ ਮੀਡੀਏਸ਼ਨ ਦੀ ਗੱਲ ਕੀਤੀ, ਜੋ ਭਾਰਤ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕੀਤਾ ਉਹਨੂੰ ਉਹਨਾਂ ਨੇ ਕੰਡੈਮ ਕੀਤਾ ਕਿ 2 ਮਿਲੀਅਨ ਲੋਕ ਅਸਾਮ ਦੇ ਵਿੱਚ ਆਲਰੇਡੀ ਸਟੇਟਲੈਸ ਬਣਾ ਦਿੱਤੇ ਨੇ। ਸੋ ਖੁੱਲ੍ਹ ਕੇ ਉਹਨਾਂ ਨੇ ਉੱਥੇ ਆਪਣੇ ਵਿਚਾਰ ਦਿੱਤੇ। ਪਰ ਇਹ ਜਿਹੜਾ ਪਾਰਟ ਸੀ ਔਰ ਇਹਦੇ ਵਿੱਚ ਮੈਂ ਸਮਝਦਾ ਵੀ ਕਈ ਵਾਰ ਇੱਕ ਰੱਬੋਂ ਹੀ ਕੁਛ ਐਸੀਆਂ ਰੂਹਾਂ ਵੀ ਹੁੰਦੀਆਂ ਨੇ ਔਰ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਵੀ ਹੈ। ਹੁਣ ਇਹੀ ਸੈਕਟਰੀ ਜਨਰਲ ਨੇ ਪਹਿਲੇ ਯੂਨਾਈਟਿਡ ਨੇਸ਼ਨਸ ਦੀ ਹਿਸਟਰੀ 'ਚ ਜਿਹੜੇ 2018 ਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਗਏ ਉਦੋਂ ਵੀ ਇਹਨਾਂ ਨੇ ਲੰਗਰ ਵੀ ਛਕਿਆ ਸੀ ਔਰ ਜਿਹੜੇ ਪ੍ਰਭਾਵ ਦਿੱਤੇ ਸੀ ਕਿਉਂਕਿ ਡਿਵਾਊਟ ਕ੍ਰਿਸਚਨ ਹੈ। ਉਹਨਾਂ ਨੇ ਕਿਹਾ ਵੀ ਮੈਂ ਜਿੰਨਾ ਐਟ ਹੋਮ ਸਿੱਖ ਗੁਰਦੁਆਰੇ 'ਚ ਮਹਿਸੂਸ ਕਰਦਾ ਹਾਂ ਔਰ ਇਹ ਜਿਹੜਾ ਆਪਸੀ ਸਾਂਝ ਦਾ ਔਰ ਇਹ ਸਾਰੇ ਦਾ ਇੱਕ ਇਸ ਕਿਸਮ ਦਾ ਹੈ ਜਿਹਨੂੰ ਅਸੀਂ ਗੁਰਬਾਣੀ 'ਚ ਕਹਿੰਦੇ ਹਾਂ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਿ ਉਹਨੂੰ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਉਹੀ ਤੁਸੀਂ ਮਹਿਸੂਸ ਹੀ ਕਰ ਸਕਦੇ ਹੋ, ਉਹਨੂੰ ਬਿਆਨ ਤੁਸੀਂ ਨਹੀਂ ਕਰ ਸਕਦੇ। ਔਰ ਉਹਨਾਂ ਦਾ ਜ਼ਬਰਦਸਤ ਸਵਾਗਤ ਵੀ ਕੀਤਾ ਗਿਆ। ਇੱਕ ਛੋਟੇ ਸਿੱਖ ਬੱਚੇ ਨੇ ਜਿਹਨੇ ਦਸਤਾਰ ਸਜਾਈ ਹੋਈ ਸੀ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਔਰ ਫਿਰ ਜਿੱਥੇ 9 ਨਵੰਬਰ 2019 ਨੂੰ ਇਮਰਾਨ ਖਾਨ ਸਾਹਿਬ ਨੇ ਇਨੋਗ੍ਰੇਸ਼ਨ ਔਰ ਇਹ ਵੀ ਮੈਂ ਸਮਝਦਾ ਵੀ ਪਾਕਿਸਤਾਨ ਨੇ ਸਿੱਖਾਂ ਨੂੰ ਉਹਨਾਂ ਦੀਆਂ ਬੇਸਿਕਸ ਯਾਦ ਕਰਵਾਈਆਂ। ਹੁਣ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਉਦਘਾਟਨ ਦੇ ਨਾਂ ਥੱਲੇ ਪੱਥਰ ਲਾਏ ਜਾਂਦੇ ਨੇ, ਜਿਹੜੇ ਪੱਥਰ ਉੱਥੋਂ ਫਿਰ ਚੁੱਕ ਲਏ ਜਾਂਦੇ ਨੇ, ਨਵਾਂ ਆਉਂਦਾ ਉੱਥੇ ਲੱਗ ਜਾਂਦਾ ਜਾਂ ਬਹੁਤ ਵਾਰ ਜਦੋਂ ਪੰਜ ਪਿਆਰੇ ਉਸ ਦੀ ਫਾਊਂਡੇਸ਼ਨ ਬੁਨਿਆਦ ਰੱਖਦੇ ਨੇ ਸੋ ਜ਼ਾਹਰ ਹੈ ਕਿ ਵੀ ਉਹਨਾਂ ਲੇਕਿਨ ਜਿਹੜਾ ਸਾਡਾ ਸਿੰਬਲ ਹੀ ਨਹੀਂ ਜਿਹਨੂੰ ਅਸੀਂ ਜਦੋਂ ਅਸੀਂ ਰੱਬ ਦਾ ਰੂਪ ਦੇਖਦੇ ਤੋ 10ਵੇਂ ਪਾਤਸ਼ਾਹ ਦਾ ਜਦੋਂ ਅਸੀਂ ਇਹ ਪੜ੍ਹਦੇ ਹਾਂ ਸਵਈਆ ਕਿ ਪਾਏ ਗਏ ਜਬ ਤੇ ਤੁਮਰੇ ਤੇ ਇਹਦੇ ਚ ਅਖੀਰਲਾ ਲਾਈਨ ਹੈ ਕਿ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ। ਅਸ ਕਹਿੰਦੇ ਨੇ ਕਿਰਪਾਨ ਕਿ ਵਾਹਿਗੁਰੂ ਜਿਹਦੇ ਹੱਥ 'ਚ ਕਿਰਪਾਨ ਹੈ
ਹੁਣ ਜੀ। ਕਿਰਪਾਨ ਕਿਰਪਾ ਤੇ ਆਨ ਦੋ ਲਫ਼ਜ਼ਾਂ ਦਾ ਮੇਲ ਹੈ ਕਿ ਕਿਰਪਾ ਗ੍ਰੇਸ ਹੈ, ਆਨ ਅਣਖ ਹੈ, ਗੈਰਤ ਹੈ, ਡਿਗਨਿਟੀ ਹੈ, ਔਰ ਬਿਲਕੁਲ। ਸਾਡੇ ਪੰਜ ਕਕਾਰਾਂ ਦਾ ਹਿੱਸਾ ਹੈ। ਸੋ ਇਹ ਜਿਹੜਾ 9 ਨਵੰਬਰ ਨੂੰ ਜਿਹੜਾ ਉਦਘਾਟਨ ਸੀ ਇਮਰਾਨ ਖਾਨ ਹੋਰਾਂ ਵੱਲੋਂ, ਉਹ ਕਿਰਪਾਨ ਜਿਹੜੀ ਹੈ ਉਹਦੀ ਬੈਕਗਰਾਊਂਡ 'ਚ ਹੈ। ਜਿਹੜੀ ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਇੱਕ ਪਾਸੇ ਦੁਨੀਆ ਦੇ ਵਿੱਚ ਵਾਇਲੈਂਸ ਔਰ ਦੂਸਰੀ ਨਫ਼ਰਤ ਦੀ ਗੱਲ ਹੈ, ਤੇ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਵੀ ਉਸ ਕਿਰਪਾਨ ਦੇ ਸਾਹਮਣੇ ਖਲੋ ਕੇ ਇਸ ਗੱਲ ਨੂੰ ਰੈਕਗਨਾਈਜ਼ ਕਰਦਾ ਹੈ, ਉਸ ਸਿੱਖਿਜ਼ਮ ਦੇ ਉਸ ਪਾਰਟ ਨੂੰ ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਪਰਸ਼ੀਅਨ ਦੇ ਵਿੱਚ, ਜਿਹੜਾ ਉਹਨਾਂ ਨੇ ਜ਼ਫਰਨਾਮਾ ਲਿਖਿਆ ਕਿ ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈਏ। ਕਿ ਜੇ ਜਸਟਿਸ ਲੈਂਡ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ ਕਿ ਉਹ ਸ਼ਮਸ਼ੀਰ ਨੂੰ, ਤੇਗ ਨੂੰ, ਤਲਵਾਰ ਨੂੰ, ਕਿਰਪਾਨ ਨੂੰ ਹੱਥ ਦੇ ਵਿੱਚ ਲੈਣ। ਔਰ ਇਹੀ UN ਚਾਰਟਰ ਦਾ, ਚਾਰਟਰ ਆਫ ਹਿਊਮਨ ਰਾਈਟਸ ਦਾ ਪ੍ਰੀਐਂਬਲ ਵੀ ਹੈ ਕਿ if a man is not to be compelled as a last resort to rebellion, his human rights must be protected by the rule of the law। ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ 'ਚ ਉਹਦੇ ਇਨਸਾਨੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ, ਇਨਸਾਨੀ ਹੱਕਾਂ ਨੂੰ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਇਹ ਇੱਕ ਬੜੀ ਟਚਿੰਗ ਮੂਮੈਂਟ ਸੀ। ਮੈਂ ਬਤੌਰ ਸਿੱਖ ਫਖਰ ਵੀ ਮਹਿਸੂਸ ਕਰਦਾ, ਔਰ ਮੈਂ ਬਾਬੇ ਨਾਨਕ ਦਾ ਇਹ ਮੌਜਜ਼ਾ ਕਿ ਕਿਵੇਂ ਕਿੱਥੇ ਅਸੀਂ 72 ਸਾਲ ਉਸ ਦੀ ਜਿਹੜੀ ਹੈ ਇੱਕ ਝਲਕ ਲਈ ਤਰਸਦੇ ਰਹੇ, ਜਿਨ੍ਹਾਂ ਦੇ ਨਾਲ ਅਸੀਂ ਕਿਸਮਤ ਜੋੜੀ ਸੀ 47 'ਚ ਸਾਡੀ ਜ਼ਾਹਰ ਲੀਡਰਸ਼ਿਪ ਨੇ, ਉਹ ਸਾਨੂੰ ਵੱਡੀਆਂ ਦੂਰਬੀਨਾਂ ਲਾ ਕੇ ਹੀ ਦਿਖਾਉਂਦੇ ਰਹੇ ਕਿ ਉਹ ਹੈ। ਔਰ ਕਿਵੇਂ ਇਹ ਮੌਜਜ਼ਾ ਹੋਇਆ ਕਿ ਜਨਰਲ ਬਾਜਵਾ, ਇਮਰਾਨ ਖਾਨ ਦੀ ਹਕੂਮਤ, ਭਾਵੇਂ ਇਸ ਪ੍ਰੋਜੈਕਟ ਤੇ ਕੰਮ ਤਾਂ 20 ਸਾਲ ਤੋਂ ਹੀ ਚੱਲ ਰਿਹਾ ਸੀ, ਕਿਵੇਂ ਇੱਕ ਹਕੀਕਤ ਬਣੀ ਕਿ ਅੱਜ ਇਸ ਜਦੋਂ ਅਸੀਂ 550 ਸਾਲਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਵਰੇ ਦੀ, ਕਿ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਉਸ ਦੇ ਧਰਤੀ ਦੇ ਉੱਤੇ ਖਲੋ ਕੇ ਜਿਹੜਾ ਉਹਨਾਂ ਨੇ ਪਰਸਨਲ ਟਵੀਟ ਕੀਤਾ ਹੈ, ਉਹ ਲਫ਼ਜ਼ ਬੜੇ ਅਹਿਮੀਅਤ ਵਾਲੇ ਨੇ। I was honored to visit ਪਾਕਿਸਤਾਨ's newly opened ਕਰਤਾਰਪੁਰ ਕੋਰੀਡੋਰ, ਕਿ ਮੇਰੇ ਲਈ ਇਹ ਫਖਰ ਸੀ, ਮਾਣ ਸੀ, ਮੈਨੂੰ ਇਹ ਮਾਣ ਮਿਲਿਆ ਕਿ ਮੈਂ ਉੱਥੇ ਆਇਆ। ਇਹ ਕੋਰੀਡੋਰ ਆਫ ਹੋਪ, ਇੱਕ ਉਮੀਦ ਦਾ ਲਾਂਘਾ, ਕੋਰੀਡੋਰ ਆਫ ਹੋਪ, ਕਨੈਕਟਿੰਗ ਟੂ ਕੀ ਸਿੱਖ ਪਿਲਗ੍ਰਿਮੇਜ ਸਾਈਟਸ, ਕਿ ਦੋਨੋਂ ਇੱਕ ਪਾਸੇ ਡੇਰਾ ਬਾਬਾ ਨਾਨਕ ਔਰ ਦੂਸਰੇ ਪਾਸੇ ਕਰਤਾਰਪੁਰ, ਇਹਨਾਂ ਦੋਨਾਂ ਨੂੰ ਜੋੜਦਾ ਇਹ ਲਾਂਘਾ। ਦਿਸ ਇਜ਼ ਅ ਵੈਲਕਮ ਸਿੰਬਲ ਆਫ ਇੰਟਰਫੇਥ ਹਾਰਮਨੀ, ਕਿ ਇਹ ਜਿਹੜਾ ਆਪਸੀ ਇੰਟਰਫੇਥ ਹੈ, ਇੱਕ ਦੂਸਰੇ, ਇੱਕ ਮਜ਼ਹਬ ਦਾ ਦੂਸਰੇ ਦੇ ਨਾਲ ਸਦਭਾਵਨਾ ਹੈ, ਗੁੱਡਵਿਲ ਹੈ, ਆਪਸ ਦੇ ਵਿੱਚ ਸਬੰਧ ਨੇ, ਉਹ ਉਹਨਾਂ ਨੇ ਕਰਤਾਰਪੁਰ ਜਿਹੜੀ ਹੈ ਵਿਜ਼ਿਟ ਦੇ ਬਾਰੇ ਕਿਹਾ। ਔਰ ਜਿਵੇਂ ਉਹਨਾਂ ਨੇ ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਹੱਥ ਜੋੜ ਕੇ, ਉਹਨਾਂ ਦੇ ਗਲ ਦੇ ਵਿੱਚ ਵੀ ਜਿਹੜਾ ਸਿਰਪਾਓ ਹੈ, ਆਨਰ ਹੈ, ਸਿਰ ਉਹਨਾਂ ਦਾ ਕੇਸਰੀ ਪਟਕੇ ਦੇ ਨਾਲ ਢੱਕਿਆ ਹੋਇਆ, ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਇਹਦੇ 'ਚ ਕ੍ਰਿਸਚਨ ਦਾ ਕਸ਼ਮੀਰ ਮੋਨੀਟਰ, ਇਸ ਦੇ ਵਿੱਚ ਜਿਹੜੀ ਲਿਖਤ ਹੈ ਉਹ ਕਾਫੀ ਟੱਚ ਕਰਨ ਵਾਲੀ ਹੈ, ਜਿਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਪੈਰ ਧੋ ਕੇ ਅੰਦਰ ਜਾ ਰਹੇ ਨੇ, ਔਰ ਨਾਲ ਉਹ ਕਹਿੰਦੇ ਨੇ UN ਚੀਫ ਸੇਜ਼ ਵਿਜ਼ਿਟ ਟੂ ਕਰਤਾਰਪੁਰ ਗੁਰਦੁਆਰਾ ਵੈਰੀ ਇਮੋਸ਼ਨਲ, ਕਿ ਮੇਰੇ ਲਈ ਇਹ ਬੜੀਆਂ ਜਜ਼ਬਾਤੀ ਘੜੀਆਂ ਸੀ। ਔਰ ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਵੀ ਗੁਰਦੁਆਰਾ ਦਰਬਾਰ, ਵਿਜ਼ਿਟ ਟੂ ਗੁਰਦੁਆਰਾ ਦਰਬਾਰ ਸਾਹਿਬ ਇਨ ਕਰਤਾਰਪੁਰ ਵਾਸ ਵੈਰੀ ਇਮੋਸ਼ਨਲ ਮੋਮੈਂਟ। ਆਫਟਰ ਹਿਜ਼ ਵਿਜ਼ਿਟ ਟੂ ਸ਼ਰਾਈਨ ਪਾਕਿਸਤਾਨ on Tuesday, he said, I am a Christian, but I feel at home when I am in a Sikh shrine of the Sikh community। ਕਿ ਮੈਂ ਬੇਸ਼ੱਕ ਈਸਾਈ ਹਾਂ, ਪਰ ਮੈਂ ਬਹੁਤ ਜਿਹੜਾ ਐਟ ਹੋਮ, ਮੈਨੂੰ ਇਵੇਂ ਲੱਗਦਾ ਜਿਵੇਂ ਮੈਂ ਆਪਣੇ ਮਜ਼ਹਬੀ ਥਾਂ ਤੇ ਬੈਠਾ ਹੋਵਾਂ। He also paid tributes to Sikh community for their global contributions। ਸੋ ਇਹ ਹੈ ਜਦੋਂ ਅਸੀਂ ਮੌਜਜ਼ ਦੀ ਗੱਲ ਕਰਦੇ ਹਾਂ ਕਿ ਕਿਵੇਂ ਇਸ ਇੱਕ ਐਕਸ਼ਨ ਦੇ ਨਾਲ, ਜਿੱਥੇ ਪਾਕਿਸਤਾਨ ਦਾ ਰੁਤਬਾ ਬਹੁਤ ਉੱਪਰ ਗਿਆ, ਕਿੱਥੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਇਸਲਾਮਿਕ ਕੰਟਰੀ ਜਿਹੜੀ ਇਨਟੋਲਰੈਂਟ ਹੈ ਇੰਡੀਆ ਔਰ ਲੱਗੇ ਸੀ, ਅੱਜ UN ਦਾ ਸੈਕਟਰੀ ਜਨਰਲ ਜਿਹੜਾ 193 ਦੇਸ਼ਾਂ ਦੀ
ਨੁਮਾਇੰਦਗੀ ਹੈ ਕਰਦੇ, ਉਹ ਇਹ ਕਹਿ ਰਿਹਾ ਕਿ ਭਾਈ ਵਾਹ ਕਿਆ ਟੋਲਰੈਂਸ ਹੈ। ਔਰ ਜਿਵੇਂ ਉਹਨੇ ਰਿਫਿਊਜੀ ਮੁੱਦੇ ਦੇ ਉੱਤੇ ਪਾਕਿਸਤਾਨ ਨੇ ਕਿਵੇਂ ਉਹਨਾਂ ਨੂੰ ਸਾਂਭਿਆ ਹੈ, ਉਹਨਾਂ ਦੀ ਤਾਰੀਫ ਕੀਤੀ ਹੈ। ਫਿਰ ਉਹਨਾਂ ਦਾ ਰਿਚ ਹਿਸਟਰੀ ਐਂਡ ਵਾਈਬ੍ਰੈਂਟ ਕਲਚਰ। UN ਸੈਕਟਰੀ ਜਨਰਲ ਕਨਕਲੂਡਸ ਫਸਟ ਟ੍ਰਿਪ ਟੂ ਪਾਕਿਸਤਾਨ, ਕਿ ਉਹਨਾਂ ਨੇ ਸ਼ਾਹੀ ਕਿਲਾ ਵੀ ਦੇਖਿਆ ਜੀ, ਜਿਹੜੀ ਲਾਹੌਰ ਦੇ ਵਿੱਚ ਸ਼ਾਹੀ ਮਸੀਤ ਵੀ ਦੇਖੀ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਉਹਨੂੰ ਕਲਾਈਮੇਟ ਚੇਂਜ ਐਨਵਾਇਰਨਮੈਂਟ ਵੀ ਇੰਟਰੈਕਟ ਕੀਤਾ, ਜ਼ਾਹਰ ਹੈ ਰਿਫਿਊਜੀ ਕਨਵੈਨਸ਼ਨ ਨੂੰ ਵੀ ਐਡਰੈਸ ਕੀਤਾ। ਕਰਤਾਰਪੁਰ ਸਾਹਿਬ ਦਾ ਵਿਜ਼ਿਟ ਨੇ, ਜਿਵੇਂ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਐਮੋਸ਼ਨਲ ਮਹਿਸੂਸ ਕਰਦਾ ਹੋਇਆ, ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਇਹ ਕਿਹਾ ਅਕੋਰਡਿੰਗ ਟੂ ਟ੍ਰਾਂਸਕ੍ਰਿਪਟ ਆਫ ਹਿਸ ਕਮੈਂਟਸ ਟੂ ਰਿਪੋਰਟਰਸ, ਜਿਹੜਾ ਉਹਨਾਂ ਦੇ ਸਪੋਕਸਪਰਸਨ ਆਫਿਸ ਨੇ ਕਿਹਾ, when we see so many parts of the world fighting in the name of religion, it is necessary to say that religions unite us for peace, and this symbol we can see in this shrine. ਉਹਨਾਂ ਕਿਹਾ ਜੀ ਦੁਨੀਆ 'ਚ ਅਕਸਰ ਇਹ ਕਿਹਾ ਜਾਂਦਾ ਹੈ ਮਜ਼ਹਬ ਦੇ ਨਾਂ ਤੇ ਲੋਕ ਲੜਦੇ ਨੇ, ਆ ਦੇਖੋ ਜੋ ਕੁਝ ਮੈਂ ਇੱਥੇ ਦੇਖਿਆ। He added, it is wonderful to see interfaith dialogue. It is wonderful to see in this shrine today that Sikhs, Muslims, Christians, maybe Hindus, all worshipping together and in peace. ਕੁਦਰਤੀ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ ਪੰਜਾਬ ਵੱਲੋਂ ਵੀ, ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਵੱਡੀ ਗਿਣਤੀ 'ਚ ਸਿੱਖ ਜਿਹੜੇ ਪਿਲਗ੍ਰਿਮਸ ਨੇ ਉਹ ਆਏ ਹੋਏ ਸੀ, ਜਿਨ੍ਹਾਂ ਨੇ ਜਿਹੜਾ ਇੰਟਰਮਿੰਗਲ ਹੋਏ ਸਾਰੇ। ਸੋ ਇਹ ਜਿਹੜਾ ਸੀ ਕਿ ਵੀ ਸੱਚਮੁੱਚ ਹੀ ਜਦੋਂ ਅਸੀਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਕਹਿੰਦੇ ਹੈ ਕਿ ਕੰਸੀਡਰ ਆਲ ਹਿਊਮਨ ਰੇਸ ਐਜ਼ ਵਨ, ਤੇ ਇਹ ਕਰਤਾਰਪੁਰ ਸਾਹਿਬ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 800 ਏਕੜ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਔਰ ਉਹ ਸੈਂਟਰ ਜੇ ਅੱਜ ਸੈਕਟਰੀ ਜਨਰਲ ਉਸ ਥਾਂ ਦੇ ਉੱਤੇ ਜਾ ਕੇ ਕਮੈਂਟ ਕਰਦੇ ਨੇ, ਤਾਂ ਮੇਰਾ ਖਿਆਲ ਹੈ ਉਹ ਵਕਤ ਆਏਗਾ ਕਿ ਦੁਨੀਆ ਦੇ ਇਸ ਪਲੈਨਟ ਦੇ ਉੱਤੇ ਵਸਣ ਵਾਲਾ ਹਰ ਸ਼ਹਿਰੀ ਦੀ ਇਹ ਕਾਮਨਾ ਹੋਏਗੀ ਕਿ ਮੈਂ ਜ਼ਿੰਦਗੀ 'ਚ ਇੱਕ ਵਾਰ ਜ਼ਰੂਰ ਉਸ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ, ਹਾਂ, ਜਿੱਥੇ ਕਿ ਬਾਬੇ ਨਾਨਕ ਦਾ ਸਾਂਝ ਦਾ ਮੈਸੇਜ ਹੈ, ਸਰਬ ਸਾਂਝੀਵਾਲਤਾ ਦਾ ਮੈਸੇਜ ਹੈ, ਹਰ ਇੱਕ ਦੇ ਨਾਲ ਪਿਆਰ ਦਾ ਮੈਸੇਜ ਹੈ। ਔਰ ਫਿਰ ਉਹਨਾਂ ਨੇ ਈਵਨ ਕਿਉਂਕਿ ਕਰਤਾਰਪੁਰ ਸਾਹਿਬ ਦੀ ਵਿਜ਼ਿਟ ਨੇ ਉਹਨਾਂ ਨੂੰ ਇੰਨਾ ਟੱਚ ਕੀਤਾ ਹੈ ਕਿ ਉਹਨਾਂ ਨੇ 2018 ਦੀ ਵਿਜ਼ਿਟ ਦਾ ਜ਼ਿਕਰ ਕਰਦਿਆਂ ਕਿਹਾ ਕਿ I have been in Amritsar, I am here also to pay tribute to the contribution of the Sikh community all over our planet, ਕਿ ਮੈਂ ਉੱਥੇ ਵੀ ਗਿਆ, ਔਰ this is the best symbol that we can give for a world in peace and for a world there is mutual respect and there is the acceptance of what is different, that diversity is a blessing, is a richness, not a threat. ਹੁਣ ਇਸ ਤੋਂ ਵੱਡੀ ਮੈਂ ਸਮਝਦਾ ਵੀ ਹੋਰ ਕੀ ਮੌਜਜ਼ਾ ਹੋਏਗਾ। ਔਰ ਜ਼ਾਹਰ ਹੈ ਕਿ ਇੰਡੀਆ ਨੂੰ ਇਸ ਦੀ ਬਹੁਤ ਤਕਲੀਫ ਹੋਈ, ਉਹਨਾਂ ਦੇ ਮੀਡੀਆ ਨੇ ਆਲਮੋਸਟ ਇਸ ਨੂੰ ਬਲੈਕ ਆਊਟ ਕਰਨ ਦੀ ਕੋਸ਼ਿਸ਼ ਕੀਤੀ ਨਿਊਜ਼ ਨੂੰ, ਬਾਰਿੰਗ ਥੋੜਾ ਬਹੁਤ ਜਿਹੜਾ ਹੈ ਜੋ ਹੁਣ ਉਹਨਾਂ ਦੇ ਕਮੈਂਟ ਨੇ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਸਾਨੂੰ ਇਸ ਦੇ ਉੱਤੇ ਲਿਖਿਆ, ਇੰਡੀਅਨ ਮੀਡੀਆ ਇਗਨੋਰਸ UN ਚੀਫ ਵਿਜ਼ਿਟ ਐਟ ਕਰਤਾਰਪੁਰ, ਇੰਡੀਅਨ ਮੀਡੀਆ ਸਪਰੈਡਸ ਓਨਲੀ ਹੇਟਰੇਡ ਐਂਡ ਨੈਗੇਟਿਵਿਟੀ ਲਿੰਕਿੰਗ ਸਿੱਖਸ ਐਂਡ ਗੁਰਦੁਆਰਾਸ ਔਰ ਪੰਜਾਬ ਟੂ ਟੈਰਰਿਜ਼ਮ, ਕਿ ਇਹਨਾਂ ਨੇ ਹੁਣ ਤੱਕ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਨਾਲ ਜਾਂ ਨਫ਼ਰਤ ਨਾਲ ਹੀ ਜੋੜਿਆ ਹੋਇਆ। ਦੇ ਕੰਪਲੀਟਲੀ ਇਗਨੋਰਡ ਵਿਜ਼ਿਟ ਆਫ UN ਚੀਫ ਗੁਟੇਰਸ ਐਟ ਕਰਤਾਰਪੁਰ ਸਾਹਿਬ ਟੂਡੇ, ਬਿਲਕੁਲ ਉਹਨਾਂ ਨੇ ਅਣਗੌਲਿਆ ਕੀਤਾ। Rather they abused on social media when UN chief called it commitment to interfaith harmony and peace and region, ਕਿ ਜਦੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਨੂੰ ਇਸ ਖਿੱਤੇ ਦੇ ਵਿੱਚ ਮਜ਼ਹਬਾਂ ਦੀ ਸਾਂਝ ਦਾ ਇੱਕ ਜਿਹੜਾ ਉਹ ਸਿੰਬਲ ਦੱਸਿਆ, ਤੇ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਤੇ UN ਚੀਫ ਨੂੰ ਵੀ ਗਾਲੀ ਗਲੋਚ ਕੀਤਾ। They still call it gateway to terrorism, ਕਿਉਂਕਿ ਉਹਨਾਂ ਲਈ ਤਾਂ ਉਹਨਾਂ ਨੇ ਦਹਿਸ਼ਤਗਰਦੀ ਦਾ ਸੀ ਜੀ, ISI ਭੇਜ ਦੇਗੀ, ਕਿਵੇਂ ਇੱਕ ਸਾਲ ਉਹਨਾਂ ਨੇ ਰੁਕਾਵਟਾਂ ਖੜੀਆਂ ਕੀਤੀਆਂ, ਇਧਰੋਂ ਆ ਜਾਣਗੇ ਉਧਰ ਆ ਜਾਏਗਾ, ਰੈਡੀਕਲਾਈਜ਼ ਹੋ ਜਾਣਗੇ, ਜਿਹੜੇ ਆਣਗੇ ਉਹਨਾਂ ਨੂੰ ਉੱਥੇ ਬੈਠ ਕੇ ਜਿਹੜੇ ਸਪੀਕਰ ਨੇ ਉਹ ਐਂਟਾਈ ਇੰਡੀਆ ਕਹਿਣਗੇ। ਸੋ ਉਹਨਾਂ ਨੇ ਤਾਂ ਪੂਰਾ ਸਾਲ ਟਿਲ ਲਾ ਲਿਆ ਇਹਨੂੰ ਗੇਟਵੇ ਟੂ ਟੈਰਰਿਜ਼ਮ ਪ੍ਰੂਵ ਕਰਨ ਦੇ ਲਈ। ਪਰ ਇਹ ਬਾਬੇ ਦਾ ਮੌਜਜ਼ਾ ਹੈ ਕਿ ਅੱਜ UN ਸੈਕਟਰੀ ਜਨਰਲ ਜਿਹੜਾ ਹੈ ਉਹਨੂੰ ਕਹਿੰਦੇ ਵੀ ਦੁਨੀਆ 'ਚ ਜੇ ਕਿਤੇ ਦੇਖਣਾ ਕਿ ਅੱਜ ਮੈਂ ਦੇਖਿਆ ਸਾਰਿਆਂ ਦੇ ਨਾਲ ਮਿਲ ਕੇ ਲੰਗਰ ਛਕਿਆ, ਉਹਨਾਂ ਦੇ ਵਿੱਚ ਸਾਰੇ ਹੀ ਮਜ਼ਹਬਾਂ ਦੇ ਲੋਕ ਨੇ, ਕਿ ਵੀ ਇਹ ਪਾਕਿਸਤਾਨ ਨੇ ਬਹੁਤ ਵੱਡਾ, ਔਰ ਉਹਨਾਂ ਨੇ ਤਾਰੀਫ ਕੀਤੀ ਪਾਕਿਸਤਾਨ ਦੀ ਕਿ ਉਹਨਾਂ ਨੇ ਇੰਨਾ ਵੱਡਾ ਇਹ ਹਾਰਮਨੀ ਵਾਲਾ ਕ੍ਰੀਏਟ ਕੀਤਾ। ਬਟ ਇਟ ਇਜ਼ ਗ੍ਰੇਟ ਮੋਮੈਂਟ for Sikhs and heritage in Pakistan also getting acknowledged
and inviting top VIPs, we are no longer neglected. कि अज असी इंटरनेशनल रडार स्क्रीन ते हैं, हर एक दी इकल्ला टूरिज्म की गल नहीं है, ये है जी गुडविल और हारमनी। और जी इंडिया नूं तकलीफ हुई उस नूं ज़ाहिर है भी उन्हां दी जी PTI दी न्यूज़ एजेंसी की खबर जी सारे मीडिया ने और IANS जी उन्हां दा इंटैलीजेंस वालियां दा ही जिहड़ा वैब पोर्टल है मीडिया TV दा, उहदे च यूनाइटेड ने UN चीफ applauds Pakistan, censures India during Pakistan trip। कि भी UN चीफ ने पाकिस्तान की तारीफ की ते भारत नूं छित्तर मारे पाकिस्तान की ट्रिप के दौरान। फिर उन्होंने कहा कि भी ड्यूरिंग हिज 4-day ट्रिप टू पाकिस्तान, यूनाइटेड नेशन सेक्रेटरी जनरल Antonio Guterres applauded Pakistan for its peace efforts and expressed concern for the Muslims in India। कि भारतीय मुसलमानों लिए उन्होंने फिक्र का इजहार किया है, तारीफ की पाकिस्तान की। बिफोर कंक्लूडिंग हिज पाकिस्तान विजिट ऑन वेडनेसडे, UN चीफ in an interview to Pakistani newspaper Dawn commented on India's Citizenship Act, जिहड़ा उन्होंने कमेंट किया है। The Dawn quoted Guterres as saying there was a risk of statelessness for 2 million Muslims excluded by the divisive Citizenship Amendment Act passed by Indian Parliament। कि भी वो 2 मिलियन कली आसाम की गल हो रही है, उन्होंने किया है और वो स्टेटलैस होंगे। और Guterres also told Dawn he was personally concerned about the rising discrimination against the minorities in India। कि मैनू इस गल की चिंता है कि भारत दे विच जड़ियां अकलीयतां ने घट गिणतियां ने उन्हां दे खिलाफ डिस्क्रिमिनेशन वध रही है। The newspaper claimed that UN chief said all the reports, including 2 by UN High Commissioner in the international media, including Amnesty International, Human Rights Watch, and recent fact-finding reports on Kashmir released in New Delhi regarding torture, sexual abuse, and incarceration of children as 7 by the Indian military, played an important role in clarifying exactly what is happening in Kashmir, and it is essential that these reports are taken seriously। So उन्हें जो कुछ भी कह सकता सी विदिन उन्हां दी अपना है, उन्होंने कहा कि भी ये इवें चल रहा है। और सारे अगे उन्होंने जो असी करतारपुर साहब के हवाले नाल कहा है वही PTI ने कोट किया कि उहदे च उन्होंने कहा कि ड्यूरिंग हिज 4-day ट्रिप UN चीफ शोड ह्यूज एडमिरेशन फॉर पाकिस्तान एंड पैटेड द इमरान खान गवर्नमेंट ऑन इट्स बैक फॉर इट्स पीस एफर्ट्स। और फिर उन्होंने उन्होंने कोट किया है UN सेक्रेटरी जनरल फॉर 40 years Pakistan has sheltered Afghan refugees। I urge the world to support host countries and show similar leadership in standing with the refugees। The country has stood in solidarity with the refugees from Afghanistan for 40 years, showing how generosity is not always proportional to wealth। ये बहुत बड़ा कमेंट है कि भी ਜਿਹੜੇ ਧਨਾੜ ਲੋਕ ਨੇ यूरोप के देश इन्हों तो थोड़े जे आए तो दरवाजे बंद करते। पाकिस्तान ਜਿਹੜਾ आप स्ट्रगलिंग है उन्हें दरवाजे खोल दिते। उन्हें कहा कि भी जी जनरोसिटी है दरिया के लिए है, ये कोई धन नाल दा ताल्लुक नहीं है, एक होर करैक्टर है। फिर उन्होंने जड़ा इस सारे पाकिस्तान की तारीफ से इन्होंने बहुत तकलीफ हुई और इस सारे दे नाल ही उन्होंने अपना जड़ा पार्ट है कढ़ लिया कि भी जड़ा पाकिस्तान UN है। और मैं समझदा भी किन्नी कमीनगी की हरकत है कि एक पासे वो जो डिमांड कर रहा तो नाल दी नाल इंडिया ने ये मंग कर दी कि इंडिया कंसर्नड ओवर डाइवर्जन ऑफ UN फंड्स फॉर पीस कीपिंग फोर्सेस। उन्होंने अपने वालों अपना तीर चलाया कि जी ये जड़ा असी सब तो ज़्यादा जड़े हैं फौजी देने हैं UN पीस कीपिंग फोर्स, बट दे हैव वॉइस कंसर्न ओवर द डिले and non-payment of funds for contributing countries and closed missions, terming it as bad faith if the reserves are used for other purpose। कि भी उन्होंने कहा जी असी जड़ा UN जड़ा सानू $38 million वो करदा है पीस कीपिंग फोर्स का जड़े लेफ्ट जो है उन्होंने एरिया एंड amongst the highest it has to pay to any country, और वो सानू पैसे नहीं मिल रहे जड़े ने। और ये सैयद अकबरुद्दीन जड़ा इन्हों का परमानेंट रिप्रेजेंटेटिव है सेड द फाइनेंशियल सिचुएशन ऑफ UN पीस कीपिंग particularly the non-payment or delayed payment of areas to the troops पुलिस contributing countries remain a concern।
ਇਹ ਸਾਡਾ ਬੜੀ ਫਿਕਰ ਵਾਲੀ ਗੱਲ ਹੈ। ਹੁਣ ਇਹ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਹੋਰ ਤਾਂ ਕੁਝ ਕਹਿ ਨਹੀਂ ਸੀ ਸਕਦਾ। UN ਸੈਕਟਰੀ ਜਨਰਲ ਪਾਕਿਸਤਾਨ ਦੀ ਧਰਤੀ ਤੇ ਖਲੋ ਕੇ ਕਹਿ ਰਹੇ ਵੀ ਤੁਸੀਂ ਕੀ ਕਰ ਰਹੇ ਹੋ ਇੱਧਰ ਮਾਈਨੋਰਿਟੀਜ਼ ਨਾਲ। ਜੀ ਪਾਕਿਸਤਾਨ ਕੀ ਕਰ ਰਿਹਾ ਹੈ? ਕਰਤਾਰਪੁਰ ਕੋਰੀਡੋਰ, ਅਫਗਾਨ ਰਿਫਿਊਜੀਜ਼, ਜੈਨਰੋਸਿਟੀ ਨਾਟ ਨੀਡਸ ਵੈਲਥ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਆਪਣੇ ਵੱਲੋਂ ਇਹ ਕੱਢਿਆ ਜੀ ਸਾਡੇ ਇੰਨੇ ਮਿਲੀਅਨ ਦੇ ਐਰੀਅਰ ਵਾਪਸ ਕਰੋ। ਔਰ ਮੈਂ ਦੇਖ ਰਿਹਾ ਕਿ ਵੀ ਈਵਨ ਹੁਣ ਅੱਜ ਹੀ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ, ਉਹ ਵੀ 12 ਮੈਂਬਰੀ ਡੈਲੀਗੇਸ਼ਨ ਦੇ ਨਾਲ ਵਾਘਾ ਬਾਰਡਰ ਅੱਜ ਉਹਨਾਂ ਨੇ ਕ੍ਰਾਸ ਕੀਤਾ ਹੈ। ਪਾਕਿਸਤਾਨ ਜਿਹੜੇ ਨੇ ਉਹ ਗਏ ਨੇ ਔਰ ਉਹਨਾਂ ਨੇ 21 ਫਰਵਰੀ ਨੂੰ ਵਾਪਸ ਆਉਣਾ। ਸੋ ਇਹ ਵੀ ਹਾਈ ਲੈਵਲ ਡੈਲੀਗੇਸ਼ਨ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਜਥੇਦਾਰ ਵੁੱਡ ਵਿਜ਼ਿਟ ਡਿਫਰੈਂਟ ਗੁਰਦੁਆਰਾਸ ਇਨਕਲੂਡਿੰਗ ਕਰਤਾਰਪੁਰ ਸਾਹਿਬ ਦਾ ਬਰਥ ਪਲੇਸ ਗੁਰੂ ਨਾਨਕ ਸਾਹਿਬ ਸਿੱਖ ਗੁਰੂ ਨਨਕਾਣਾ ਸਾਹਿਬ। ਔਰ ਇਸ ਦੇ ਨਾਲ ਹੀ ਜਿਹੜੀ ਹੈ ਉਹਨਾਂ ਨੇ 21 ਫਰਵਰੀ ਨੂੰ ਵਾਪਸ ਆਣਗੇ। ਸੋ ਕੁਦਰਤੀ ਸਾਡੇ ਇੱਕ ਵਿਊਅਰ ਨੇ ਜਿਹੜਾ ਕਮੈਂਟ ਦੇ ਵਿੱਚ ਇੱਕ ਪਾਸੇ ਤਾਂ ਪਾਕਿਸਤਾਨ ਦੀ ਹਕੂਮਤ ਨੇ ਕਿਸ ਹੱਦ ਤੱਕ ਜਾ ਕੇ ਕਰਤਾਰਪੁਰ ਕੋਰੀਡੋਰ 10 ਮਹੀਨੇ ਦੇ ਵਿੱਚ ਗੁਰਦੁਆਰਾ ਸਾਹਿਬ ਔਰ ਕਿੰਨਾ ਵੱਡਾ ਬਜਟ ਜਿਹਦੇ ਚ ਉਹਨਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਪਰ ਦੂਸਰੇ ਪਾਸੇ ਭਾਰਤ ਦੇ ਵਿੱਚ ਨਾ ਸਿਰਫ ਜੂਨ 84 ਦੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਦੀ ਗੱਲ ਤਾਂ ਹੁੰਦੀ ਹੈ, ਪਰ ਬਹੁਤ ਵਾਰ ਉਹ ਕਾਂਗਰਸ ਦੇ ਖਾਤੇ 'ਚ ਪਾਇਆ ਜਾਂਦਾ ਹੈ। ਔਰ ਖਬਰਾਂ ਜਿਹੜੀਆਂ ਉਸ ਪੀਰੀਅਡ ਦੀਆਂ ਹੁੰਦੀਆਂ ਨੇ ਅਸੀਂ ਦੇਖੀਆਂ ਵੀ ਹੁੰਦੀਆਂ, ਜਿਹੜੀ ਜਨਰੇਸ਼ਨ 35 ਸਾਲ ਬਾਅਦ ਆਈ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿਵੇਂ, ਉਹਨੂੰ ਕਹਿੰਦੇ ਜੀ ਮੋਦੀ ਜਾਂ ਬੀਜੇਪੀ ਦਾ ਉਹਦੇ 'ਚ ਕੀ ਰੋਲ ਹੈ। ਔਰ ਸਾਡੇ ਇੱਕ ਵਿਊਅਰ ਨੇ ਭੇਜੀ ਪਿਕਚਰ ਵੀ ਕਿ ਕਿਵੇਂ 1984 ਦੇ ਵਿੱਚ, ਜੂਨ 84 ਦੇ ਹਮਲੇ ਤੋਂ ਪਹਿਲਾਂ ਦੀ ਗੱਲ ਹੈ, ਕਿ ਕਿਵੇਂ ਬੀਜੇਪੀ ਨੇ ਜਿਹਦੇ 'ਚ ਕਿ ਅਟਲ ਬਿਹਾਰੀ ਵਾਜਪਾਈ ਜਿਹਨੂੰ ਬਹੁਤ ਮੋਡਰੇਟ ਫੇਸ ਕਿਹਾ ਜਾਂਦਾ ਹੈ ਬੀਜੇਪੀ ਦਾ, ਔਰ ਅਡਵਾਨੀ ਨੇ ਦਿੱਲੀ ਦੇ ਵਿੱਚ ਇੱਕ ਜਲੂਸ ਲੀਡ ਕੀਤਾ। ਇੰਦਰਾ ਗਾਂਧੀ ਨੂੰ ਕਿਹਾ ਕਿ ਫੌਜ ਭੇਜੋ ਔਰ ਉਹਦੇ 'ਚ ਇਹ ਉਹਦੀ ਹੈਡਲਾਈਨ ਹੀ ਹੈ ਕਿ in 1984 ਵਾਜਪਾਈ along with LK Advani leading a march projecting Sikhs as a threat to Hindus and demanding Indira Gandhi to send the military to attack Golden Temple ਅੰਮ੍ਰਿਤਸਰ। ਔਰ ਜਿਹੜਾ ਹਿੰਦੀ ਦੇ ਵਿੱਚ ਵੀ ਉਹ ਫੜਿਆ ਹੋਇਆ ਕਿ ਵੀ ਫੌਜ ਭਿਜਵਾਓ ਪੰਜਾਬ ਬਚਾਓ, ਔਰ ਥੱਲੇ ਪੰਜਾਬੀ ਦੇ ਵਿੱਚ ਵੀ ਕੈਪਸ਼ਨ ਹੈ। ਔਰ ਉਸ ਵੱਡੇ ਪੋਸਟਰ ਦੇ ਨਾਲ ਅਟਲ ਬਿਹਾਰੀ ਵਾਜਪਾਈ ਸੋ ਕਾਲਡ ਮੋਡਰੇਟ ਫੇਸ ਆਫ ਬੀਜੇਪੀ ਔਰ ਅਡਵਾਨੀ ਜਿਹਨੇ ਇਸ ਗੱਲ ਨੂੰ ਦੀ ਜਿਹੜੀ ਹੈ ਉਹਨੇ ਕ੍ਰੈਡਿਟ ਲਿਆ ਆਪਣੇ ਕਿਤਾਬ ਦੇ ਵਿੱਚ ਕਿ ਜੀ ਮੈਂ ਜਦੋਂ ਪਾਰਲੀਮੈਂਟ 'ਚ ਤਕਰੀਰ ਕੀਤੀ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਕਿ ਉਹ ਫੌਜ ਭੇਜੇ। ਲੇਕਿਨ ਇਹ ਦਿੱਲੀ ਦੇ ਵਿੱਚ ਇਹੀ ਬੀਜੇਪੀ ਹੈ ਜਿਨ੍ਹਾਂ ਨੇ ਜਿਹੜਾ ਇੰਦਰਾ ਗਾਂਧੀ ਨੂੰ ਇਸ ਦੇ ਲਈ ਮੰਗ ਕੀਤੀ, ਮਾਰਚ ਕੱਢ ਕੇ ਵਾਜਪਾਈ ਔਰ ਅਡਵਾਨੀ ਨੇ ਕਿ ਜੀ ਫੌਜ ਭੇਜੀ ਜਾਏ। ਔਰ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰ ਦਿੱਤਾ ਹੈ, ਫੌਜ ਨੇ ਪੂਰਾ ਐਨ ਤਬਾਹ ਕਰ ਦਿੱਤਾ ਹੈ, ਫਿਰ ਬੀਜੇਪੀ ਨੇ रेजोल्यूशन ਕੀਤਾ कि ये हमला तो 6 महीने पहले होना चाहिए था। ਹੁਣ ਸਾਡੇ ਸਾਹਮਣੇ ਔਰ ਖਾਸ ਤੌਰ ਤੇ ਸਾਡੇ ਉਹ ਭੈਣ ਭਰਾ ਜਿਹੜੇ ਬਹੁਤ ਵਾਰ ਅਜੇ ਵੀ ਉਸ ਨਫ਼ਰਤ ਦਾ ਸ਼ਿਕਾਰ ਨੇ ਜੋ ਕਿ ਭਾਰਤੀ ਹਕੂਮਤ ਉਹਨਾਂ ਦੇ ਅਦਾਰਿਆਂ ਨੇ 70-72 ਸਾਲ ਚ ਪਰੋਸੀ, ਔਰ ਕਿਵੇਂ ਉਹ ਇਸ ਨੂੰ ਕੰਪੇਅਰ ਕਰ ਸਕਦੇ ਨੇ ਕਿ ਕਿਵੇਂ ਅੱਜ ਪਾਕਿਸਤਾਨ ਸਾਡੇ ਹੈਰੀਟੇਜ ਨੂੰ, ਸਾਡੇ ਧਰਮ ਨਾਲ ਸੰਬੰਧਿਤ, ਸਾਡੀ ਤਹਿਜ਼ੀਬ ਨਾਲ ਸੰਬੰਧਿਤ ਚੀਜ਼ਾਂ ਨੂੰ ਕਿਸ ਕਦਰ ਉਹਨਾਂ ਨੇ ਪ੍ਰੋਟੈਕਟ ਕੀਤਾ ਔਰ ਕਿਵੇਂ ਸਾਨੂੰ ਇੰਟਰਨੈਸ਼ਨਲ ਰਡਾਰ ਤੇ ਉਭਾਰਿਆ। ਔਰ ਉਧਰ ਬੀਜੇਪੀ ਕੀ ਹੈ, ਕਾਂਗਰਸ ਕੀ ਹੈ, ਔਰ ਉਹਨਾਂ ਨੇ ਕਿਵੇਂ ਹਰਿਦੁਆਰ ਦਾ ਗੁਰਦੁਆਰਾ ਗਿਆਨ ਗੋਦੜੀ ਡਿਸਟਰੋਏ ਕੀਤਾ ਔਰ ਮੰਗੂ ਮੱਠ ਉੜੀਸਾ ਜਗਨਨਾਥਪੁਰੀ ਚ ਕੀਤਾ, ਗੁਰਦੁਆਰਾ ਡਾਂਗਮੌਰ ਉਸ ਨਾਲ ਕੀ ਕੀਤਾ ਔਰ ਬਾਕੀਆਂ 'ਚ ਕੀ ਹੋ ਰਿਹਾ। ਸੋ ਇਹ ਹੁਣ ਆਪਣੇ ਆਪ ਹੀ ਹੈ, ਜੇ ਫਿਰ ਵੀ ਕਿਸੇ ਨੇ ਜਿਹੜਾ ਉਹ ਅੱਖਾਂ ਬੰਦ ਰੱਖਣੀਆਂ ਨੇ ਤੇ ਫਿਰ ਤਾਂ ਉਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਹੋ। ਜਿਵੇਂ ਕਬੀਰ ਸਾਹਿਬ ਦਾ ਫਰਮਾਨ ਹੈ ਗੁਰਬਾਣੀ 'ਚ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਿ ਮੈਂ ਮਨ 'ਚ ਸਭ ਪਤਾ ਹੈ ਲੇਕਿਨ ਜਾਣ ਕੇ ਫਿਰ ਅਸੀਂ ਕੁਝ ਕਰਨਾ। ਇਹ ਇਵੇਂ ਹੀ ਹੈ, ਕਿਸੇ ਦੇ ਹੱਥ 'ਚ ਦੀਵਾ ਫੜਿਆ ਹੋਏ ਤੇ ਸਟਿਲ ਉਹ ਜਾ ਕੇ ਅੰਨੇ ਜਿਹੜਾ ਖੂਹ ਦੇ ਵਿੱਚ ਡਿੱਗ ਪਏ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ। ਕਿਹੜੀ ਅਕਲ ਦੀ ਗੱਲ ਹੈ, ਹਾਥ ਦੀਪ ਕੂਏ ਪਰੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਤੇ ਜਿਹੜੀਆਂ ਨਾਲ ਦੀਆਂ ਖਬਰਾਂ ਨੇ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ
TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।